ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਕਿਸੇ ਵੀ ਬੰਦੇ ਦੀ ਆਜ਼ਾਦੀ ਵਿੱਚ ਉਹਦੀ ਰੇਤਲ ਦਾ ਬੜਾ ਗੂੜਾ ਕਿਰਦਾਰ ਜਾਂ ਰੰਗ ਹੁੰਦਾ ਹੈ। ਉਹ ਥਾਵਾਂ ਜਿੱਥੇ ਉਹ ਜਨਮ ਲੈਂਦਾ ਹੈ ਅਤੇ ਜਿਨ੍ਹਾਂ ਰੀਤ ਰਿਵਾਜ਼ਾਂ ਵਿੱਚ ਉਮਰ ਦੀ ਪੌੜੀ ਚੜ੍ਹਦਾ ਆਜ਼ਾਦੀ ਦਾ ਪੈਂਡਾ ਕਰਦਾ ਹੈ। ਇੱਕ ਇੱਕ ਸ਼ਹਿਰ, ਇੱਕ ਇੱਕ ਪਿੰਡ, ਇੱਕ ਇੱਕ ਗਲੀ ਅਤੇ ਇੱਕ ਇੱਕ ਮਹੱਲਾ ਜਿੱਥੇ ਉਹਦੀ ਆਜ਼ਾਦੀ ਦੀ ਡੋਰ ਬੱਝੀ ਹੁੰਦੀ ਹੈ, ਉਹਦੇ ਨਾਲ ਨਾਲ ਸਫ਼ਰ ਕਰਦੀ ਹੈ। ਮੇਰਾ ਜਨਮ ਅਹਿਮਦ ਚੱਠਾ ਵਿੱਚ ਹੋਇਆ। ਯਾਦਾਂ ਵਜ਼ੀਰਾਬਾਦ ਨਾਲ ਜੁੜੀਆਂ ਨੇ ਅਤੇ ਇਸ਼ਕ ਲਾਹੌਰ ਸ਼ਹਿਰ ਨਾਲ ਕੀਤਾ। ਉਹ ਸ਼ਹਿਰ ਜਿਹਨੇ ਮੈਨੂੰ ਆਪਣੇ ਪੈਰਾਂ 'ਤੇ ਖਲੋਣਾ ਸਿਖਾਇਆ, ਇਹ ਦੱਸਿਆ ਕਿ ਦੁਨੀਆਦਾਰੀ ਵਿੱਚ ਰਹਿ ਕੇ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਅਤੇ ਤਗੜਿਆਂ ਨਾਲ ਕਿਵੇਂ ਟੱਕਰ ਲੈਣੀ ਹੈ। ਅਹਿਮਦ ਚੱਠਾ ਤੋਂ ਲੈ ਕੇ ਲਾਹੌਰ ਲਖਮੀ ਚੌਕ ਤੀਕਰ ਜਿੰਨਾ ਵੀ ਪਿੰਡਾ ਬਣਦਾ ਹੈ, ਇਹਦੀ ਇੱਕ ਇੱਕ ਗਲੀ, ਇੱਕ ਇੱਕ ਮੋੜ ਨਾਲ ਮੇਰੀਆਂ ਯਾਦਾਂ ਜੁੜੀਆਂ ਨੇ। ਮੈਨੂੰ ਇੱਜ਼ਤ, ਸ਼ੋਹਰਤ ਅਤੇ ਦੁਨੀਆ ਦੀ ਹਰ ਨਿਅਮਤ ਲਾਹੌਰ ਸ਼ਹਿਰ ਆ ਕੇ ਲੱਭੀ ਅਤੇ ਯਾਦਾਂ ਦਾ ਖਜ਼ਾਨਾ ਅੱਜ ਵੀ ਆਪਣੇ ਵਜ਼ੀਰਾਬਾਦ ਦੀਆਂ ਮੁਹੱਬਤਾਂ ਨਾਲ ਭਰਿਆ ਹੋਇਆ ਹੈ। ਅਜੀਬ ਗੱਲ ਹੈ ਕਿ ਮੈਂ ਜਦ ਵੀ ਯਾਦਾਂ ਦੀ ਇਹ ਗੰਢ ਖੋਲ੍ਹਦਾ ਹਾਂ ਅਤੇ ਅਜਿਹੇ ਯਾਰ, ਮਿੱਤਰ ਅਤੇ ਸੱਜਣ ਪਿਆਰੇ ਆਮ ਮਿਲਦੇ ਨੇ, ਜਿਨ੍ਹਾਂ ਦਾ ਮੁਖੜਾ ਵੇਖ ਕੇ ਮੈਨੂੰ ਆਪਣੀਆਂ ਉਹ ਪੁਰਾਣੀਆਂ ਮੁਹੱਬਤਾਂ ਯਾਦ ਆ ਜਾਂਦੀਆਂ ਨੇ, ਜਿਨ੍ਹਾਂ ਨੂੰ ਮੈਂ ਹਮੇਸ਼ਾ ਆਪਣੀ ਆਜ਼ਾਦੀ ਦਾ ਸਰਮਾਇਆ ਆਖਦਾ ਰਿਹਾ ਵਾਂ। ਕੱਲ੍ਹ ਮੇਰੇ ਸ਼ਹਿਰ ਦੇ ਬਹੁਤ ਸੋਹਣੇ ਮਿੱਤਰ ਪਿਆਰੇ, ਸਮਾਜ ਸੇਵਾ ਦਾ ਵੱਡਾ ਨਾਂ ਅਤੇ ਮੇਰੇ ਲਈ ਬੜੇ ਮਾਣਯੋਗ ਪੀਰ ਸੈਯਦ ਲਕਸ਼ਮਣ ਹੋਰਾਂ ਅਤਾਉੱਲਾ ਕਾਸਮੀ ਲਈ ਇੱਕ ਇਕੱਠ ਦਾ ਆਰ ਕੀਤਾ ਸੀ। ਇਸ ਇਕੱਠ ਵਿੱਚ ਆਜ਼ਾਦੀ ਦੇ ਵੱਖੋ ਵੱਖ ਪੱਖਾਂ ਦੇ ਉੱਚੇ ਨਾਂ ਰਲਤੇ ਹੋਏ ਅਤੇ ਅਤਾਉੱਲਾ ਕਾਸਮੀ ਹੋਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੱਲ੍ਹ ਬੜਾ ਦਿਲ ਸੀ ਕਿ ਇਹ ਸੱਜਣ ਪਿਆਰ ਨਾਲ ਮਿਲਦੇ ਅਤੇ ਦਿਲ ਦੀਆਂ ਚਾਰ ਗੱਲਾਂ ਵੀ ਸਾਂਝੀਆਂ ਕਰਦੇ, ਪਰ ਅਫਸੋਸ ਕਿ ਇਕੱਠ ਸ਼ੁਰੂ ਹੋਣ ਵੇਲੇ ਇਹ ਖਬਰ ਮਿਲੀ ਕਿ ਕਾਸਮੀ ਸਾਹਿਬ ਦੀ ਤਬੀਅਤ ਨਾਸਾਜ਼ ਹੈ, ਉਹ ਨਹੀਂ ਆ ਸਕਣਗੇ। ਸਾਡੇ ਚਾਹੀਵਾਨਾਂ ਲਈ ਇਹ ਬੜੇ ਦੁੱਖ ਦੀ ਖਬਰ ਸੀ ਕਿ ਅਸੀਂ ਜਿਸ ਪਿਆਰੇ ਨੂੰ ਮਿਲਣ ਆਏ ਸਾਂ, ਉਹ ਨਹੀਂ ਆ ਰਿਹਾ। ਅਸੀਂ ਸਭੇ ਸੱਜਣਾ ਉਹਨਾਂ ਦੀ ਅਦਮ ਮੌਜੂਦਗੀ ਵਿੱਚ ਉਹਨਾਂ ਬਾਰੇ ਮੁਹੱਬਤਾਂ ਸਾਂਝੀਆਂ ਕੀਤੀਆਂ ਅਤੇ ਦੁਆ ਕੀਤੀ ਕਿ ਰੱਬ ਸੱਚਾ ਉਹਨਾਂ ਨੂੰ ਆਪਣੀ ਹਿਫਜ਼ ਅਮਾਨ 'ਚ ਰੱਖੇ। ਉਹ ਜਿਉਂਦੇ ਵਸਦੇ ਰਹਿਣ ਅਤੇ ਇੰਝ ਹੀ ਮੁਹੱਬਤਾਂ ਵੰਡਦੇ ਰਹਿਣ। ਉਹ ਸਾਡੇ ਪੰਜਾਬ ਦੀ ਪਹਿਚਾਣ ਵੀ ਨੇ ਅਤੇ ਮਾਣ ਵੀ। ਸੱਜਣ ਪਿਆਰਿਓ, ਅਤਾਉੱਲਾ ਕਾਸਮੀ ਹੋਰਾਂ ਦਾ ਤਾਲੁਕ ਉਸੇ ਮਿੱਟੀ ਨਾਲ ਹੈ ਜਿਹਨੇ ਮੌਲਾਨਾ ਜ਼ਫਰ ਅਲੀ ਖਾਨ ਨੂੰ ਜਨਮ ਦਿੱਤਾ। ਮੰਨੂ ਭਾਈ ਵੀ ਉੱਥੇ ਹੀ ਜੰਮੇ ਅਤੇ ਮੀਰ ਖਲੀਲ ਰਹਿਮਾਨ ਦਾ ਜਨਮ ਵੀ ਇਸੇ ਸ਼ਹਿਰ 'ਚ ਹੋਇਆ। ਅਤਾਉੱਲਾ ਕਾਸਮੀ ਇਸ ਵੇਲੇ ਦੇ ਉਹਨਾਂ ਕਾਲਮ ਨਗਾਰਾਂ ਵਿੱਚ ਸ਼ਾਮਲ ਹੁੰਦੇ ਨੇ ਜਿਹਨਾਂ ਦੀ ਨਿਸਬਤ ਨਾਲ ਇਹ ਸ਼ੋਭਾ ਮੋਤਬਰ ਹੋਇਆ ਹੈ। ਇਸ ਭਰਵੇਂ ਇਕੱਠ ਮਗਰੋਂ ਜਦ ਮੈਂ ਵਾਪਸ ਪਰਤਿਆ ਅਤੇ ਮੇਰੇ ਨਾਲ ਬੀਤੇ ਅਜੋਕੇ ਵੇਲੇ ਦੀਆਂ ਬੇਸ਼ੁਮਾਰ ਯਾਦਾਂ ਸਨ। ਮੇਰੇ ਸਾਹਮਣੇ ਉਹ ਅਤਾਉੱਲਾ ਕਾਸਮੀ ਸੀ ਜਿਹਦੇ ਚਿਹਰੇ ਉੱਤੇ ਹਮੇਸ਼ਾ ਮੁਸਕਰਾਹਟ ਰਹੀ, ਜਿਹੜਾ 80 ਦੇ ਦਹਾਕੇ ਵਿੱਚ ਸਭ ਤੋਂ ਮਸ਼ਹੂਰ ਡਰਾਮਾ ਨਗਾਰ ਅਤੇ ਉੱਚ ਪੱਧਰ ਦਾ ਕਾਲਮ ਨਗਾਰ ਸੀ। ਰੱਬ ਨੇ ਉਹਨੂੰ ਹਰ ਨਿਅਮਤ ਅਤਾ ਕੀਤੀ ਜਿਹੜੀ ਕਿਸੇ ਲਿਖਣ ਵਾਲੇ ਦਾ ਖ਼ਾਬ ਹੋ ਸਕਦੀ ਹੈ। ਜਵਾਨੀ ਦੀ ਉਠਾਣ ਦੇ ਨਾਲ ਹੀ ਰੱਬ ਤਾਲਾ ਨੇ ਅਤਾਉੱਲਾ ਕਾਸਮੀ ਨੂੰ ਉਹ ਸਭ ਕੁਝ ਦੇ ਦਿੱਤਾ ਜੋ ਹਾਸਲ ਕਰਨ ਲਈ ਲੋਕ ਕਈ ਉਮਰਾਂ ਦਾ ਪੈਂਡਾ ਕਰਦੇ ਨੇ। ਇਹਦੇ ਬਾਵਜੂਦ ਅਤਾਉੱਲਾ ਕਾਸਮੀ ਵਿੱਚ ਕਦੀ ਉਹ ਗਰੂਰ ਨਹੀਂ ਆਇਆ ਜਿਹੜਾ ਸ਼ੋਹਰਤ ਨਾਂ ਦੇ ਸ਼ਹਿਰ ਦੇ ਮਾੜੇ ਮੋਟੇ ਵਸਨੀਕ ਦੇ ਮਜ਼ਾਜ ਅੰਦਰ ਆਉਣਾ ਲਾਜ਼ਮੀ ਹੋ ਜਾਂਦਾ ਹੈ। ਅਤਾਉੱਲਾ ਕਾਸਮੀ ਉਸ ਵੇਲੇ ਸ਼ਹਿਰ ਦਾ ਵਸਨੀਕ ਨਹੀਂ ਬਲਕਿ ਬਾਦਸ਼ਾਹ ਸੀ। ਇਹਦੇ ਵਿੱਚ ਯਕੀਨੀ ਤੌਰ 'ਤੇ ਉਹਦੇ ਵਾਲਿਦ ਗ੍ਰਾਮੀ ਮੌਲਾਨਾ ਅਬਦੁਲ ਹਕ ਹੋਰਾਂ ਦੀ ਤਰਬੀਅਤ ਦਾ ਬੜਾ ਹੱਥ ਸੀ। ਅਤਾਉੱਲਾ ਕਾਸਮੀ ਹਰ ਮੰਜ਼ਿਲ 'ਤੇ ਪੜ੍ਹ ਕੇ ਵੀ ਮੁਸਾਫਿਰ ਆਜਿਜ਼ ਹੀ ਰਿਹਾ। 80 ਮਗਰੋਂ ਜਦ ਜਮਹੂਰੀਅਤ ਆਈ ਤਾਂ ਅਤਾਉੱਲਾ ਕਾਸਮੀ ਉਹਨਾਂ ਕਾਲਮ ਨਿਗਾਰਾਂ ਵਿੱਚ ਸ਼ੁਮਾਰ ਹੁੰਦੇ ਸਨ ਜਿਹਦੇ ਵੱਡੇ ਮੀਆਂ ਹਰੀ ਵੀ ਮਦਾਦ ਸਨ। ਮੈਂ ਇਸ ਗੱਲ ਦਾ ਗਵਾਹ ਹਾਂ ਕਿ ਮੀਆਂ ਸ਼ਰੀਫ ਹੋਰੀ ਜਿਹੜੇ ਚੰਦ ਕਾਲਮ ਨਿਗਾਰ ਨੂੰ ਪਸੰਦ ਕਰਦੇ ਸਨ, ਉਹਨਾਂ 'ਚੋਂ ਇੱਕ ਅਤਾਉੱਲਾ ਕਾਸਮੀ ਸਨ। ਇਹਦੇ ਬਾਵਜੂਦ ਉਹਨਾਂ ਆਪਣੇ ਲਈ ਕੋਈ ਫਾਇਦਾ ਨਹੀਂ ਲਿਆ। ਕੁਝ ਲੋਕ ਆਖਦੇ ਨੇ ਕਿ ਅਤਾਉੱਲਾ ਕਾਸਮੀ ਨੇ ਨਾਰਵੇ ਦੀ ਸਫਾਰਤ ਮੰਗੀ, ਪਰ ਮੈਂ ਇਸ ਗੱਲ ਦੀ ਗਵਾਹੀ ਦਿੰਦਾ ਹਾਂ ਕਿ ਉਸ ਵੇਲੇ ਅਤਾਉੱਲਾ ਕਾਸਮੀ ਸ਼ੋਹਰਤ ਅਤੇ ਇੱਜ਼ਤ ਦੇ ਜਿਸ ਮਰਤਬੇ 'ਤੇ ਫਾਇਜ਼ ਸਨ, ਉਹਦੇ ਸਾਹਮਣੇ ਸਫਾਰਤ ਕਰਨ ਦੀ ਕੋਈ ਔਕਾਤ ਨਹੀਂ। ਅਤਾਉੱਲਾ ਕਾਸਮੀ ਜਦ ਸਫੀਰ ਸਨ ਅਤੇ ਇਸ ਵਿਚਕਾਰ ਉਹਨਾਂ ਪਾਕਿਸਤਾਨ ਦਾ ਉਹ ਚਿਹਰਾ ਦੁਨੀਆ ਦੇ ਸਾਹਮਣੇ ਰੱਖਿਆ ਜਿਹਨੇ ਨਾਰਵੇ ਦੀ ਲੁਕਾਈ ਅਤੇ ਪਾਕਿਸਤਾਨ ਵਿਚਕਾਰ ਪੁਲ ਦਾ ਕਿਰਦਾਰ ਅਦਾ ਕੀਤਾ। ਇਸ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਕੋਈ ਐਸਾ ਸਫੀਰ ਨਹੀਂ ਆਇਆ ਜਿਹਨੇ ਸਫਾਰਤਕਾਰੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਜਿਹੜੇ ਦੇ ਦੌਰ ਲੱਭਦੀ ਹੈ। ਅਤਾਉੱਲਾ ਕਾਸਮੀ ਆਪਣੀ ਇਹ ਜ਼ਿੰਮੇਵਾਰੀ ਨਿਭਾ ਕੇ ਜਦ ਵਾਪਸ ਪਾਕਿਸਤਾਨ ਪਰਤੇ ਅਤੇ ਉਹਨਾਂ ਦੇ ਨਾਲ ਮੁਹੱਬਤਾਂ ਦੀ ਅਜਿਹੀ ਦੌਲਤ ਸੀ ਜਿਹੜੀ ਕਿਸੇ ਆਮ ਆਦਮੀ ਨੂੰ ਕਦਰ ਹੀ ਨਹੀਂ ਹੁੰਦੀ। ਅਤਾਉੱਲਾ ਕਾਸਮੀ ਦੇ ਬਦਤਰੀਨ ਦੁਸ਼ਮਣ ਵੀ ਮੰਨਦੇ ਨੇ ਕਿ ਉਹਨਾਂ ਦੀ ਸਫਾਰਤਕਾਰੀ ਕੋਈ ਹੋਰ ਨਹੀਂ ਕਰ ਸਕਿਆ। ਮੈਂ ਸਮਝਦਾ ਹਾਂ ਕਿ ਇਹਦੀ ਮੁੱਢਲੀ ਵਜ੍ਹਾ ਅਤਾਉੱਲਾ ਕਾਸਮੀ ਦਾ ਇੱਕ ਸ਼ਾਇਰ ਅਤੇ ਅਦੀਬ ਹੋਣਾ ਹੈ, ਕਿਉਂ ਜੇ ਸ਼ਾਇਰ ਜਾਂ ਅਦੀਬ ਹਰ ਸਮਾਜ ਦੀ ਲੁਕਾਈ ਦੀ ਸੋਚ ਪੜ੍ਹ ਲੈਂਦਾ ਹੈ, ਉਸ ਤੋਂ ਵੱਡਾ ਸਮਾਜ ਦਾ ਨਬਜ਼ਸ਼ਨਾਸ ਹੋਰ ਕੋਈ ਹੋ ਹੀ ਨਹੀਂ ਸਕਦਾ। ਅਤਾਉੱਲਾ ਕਾਸਮੀ ਜੇ ਉਸਤਾਦ ਸੀ ਤਾਂ ਉਹਨਾਂ ਆਪਣੇ ਤਾਲਬ ਇਲਮਾਂ ਨਾਲ ਅਜਿਹਾ ਤਾਲੁਕ ਬਣਾਇਆ ਕਿ ਉਹਨਾਂ ਨੂੰ ਕਲਾਸਰੂਮ ਵਿੱਚ ਬਹਿ ਕੇ ਕਦੀ ਇੰਝ ਨਹੀਂ ਲੱਗਿਆ ਕਿ ਉਹ ਨਿਸਾਬ ਦੀਆਂ ਬੋਰ ਕਰ ਦੇਣ ਵਾਲੀਆਂ ਕਿਤਾਬਾਂ ਪੜ੍ਹ ਰਹੇ ਨੇ। ਉਹਨਾਂ ਨੂੰ ਇੰਝ ਹੀ ਮਹਿਸੂਸ ਹੋਇਆ ਜਿਵੇਂ ਉਹ ਅਦਬ ਦੀ ਵਾਦੀ ਦੇ ਉਹ ਮੁਸਾਫਿਰ ਨੇ ਜਿਹੜੀ ਸਦੀਆਂ ਦੀ ਤਾਰੀਖ ਦਾ ਹਵਾਲਾ ਹੈ। ਕਾਲਮ ਨਿਗਾਰੀ ਵਿੱਚ ਅੱਜ ਦਾ ਦੌਰ ਕਾਸਮੀ ਦੀ ਨਿਸਬਤ ਨਾਲ ਪਛਾਣਿਆ ਜਾਏਗਾ।
ਉਹਨਾਂ ਦਾ ਇਹ ਜੁਮਲਾ ਅਜਿਹੀ ਕਾਟ ਰੱਖਦਾ ਹੈ ਕਿ ਸੁਣਨ ਵਾਲਾ ਉਹਦੇ ਅਸਰ ਤੋਂ ਲੰਬੇ ਅਰਸੇ ਤੱਕ ਨਹੀਂ ਨਿਕਲ ਸਕਦਾ। ਉਹਨਾਂ ਦੇ ਕਾਲਮ ਦਾ ਇਨਵਾਨ ਰੋਜ਼ਨ ਹੈ। ਮੈਂ ਸਮਝਦਾ ਹਾਂ ਕਿ ਵੀਰੇ ਨੇ ਸਾਬਤ ਕੀਤਾ ਹੈ ਕਿ ਕਾਸਮੀ ਹੋਰਾਂ ਬੜਾ ਸੋਚ ਸਮਝ ਕੇ ਇਨਵਾਨ ਰੱਖਿਆ ਹੈ। ਇਹ ਰੋਜ਼ਨ ਅਜੋਕੇ ਵੇਲੇ ਦੀ ਕੰਧ ਵਿੱਚ ਹੈ। ਅਤਾਉਲਾ ਕਾਸਮੀ ਇਸ ਰੋਜ਼ਨ ਵਿੱਚੋਂ ਝਾਤੀਆਂ ਮਾਰਦਾ ਆਉਣ ਵਾਲੇ ਵੇਲੇ ਦੀ ਖਬਰ ਵੀ ਲੈ ਲੈਂਦਾ ਹੈ ਅਤੇ ਉਹ ਜਾਣ ਲੈਂਦਾ ਹੈ ਕਿ ਅੱਜ ਦੇ ਹਾਲਾਤਾਂ ਦੀ ਕੱਲ੍ਹ ਵਿੱਚ ਕੀ ਚਾਲ ਹੋਵੇਗੀ, ਅੱਜ ਦੀਆਂ ਗਲਤੀਆਂ ਕੱਲ੍ਹ ਨੂੰ ਸਾਡੇ ਲਈ ਕਿਹੜੀਆਂ ਮੁਸੀਬਤਾਂ ਲੈ ਕੇ ਆਉਣਗੀਆਂ। ਇਹ ਮਹਾਰਤ ਜਾਂ ਜ਼ਮਾਨਾ ਸ਼ਨਾਸੀ ਕਿਸੇ ਉੱਚ ਪੱਧਰ ਦੇ ਲਿਖਾਰੀ ਨੂੰ ਨਸੀਬ ਹੁੰਦੀ ਹੈ ਜਿਹਨੂੰ ਬਾਇਲਮ ਹੋਣ ਦੇ ਨਾਲ ਨਾਲ ਰੱਬ ਦੀ ਮਿਹਰ ਵੀ ਮੁਯੱਸਰ ਹੋਵੇ। ਸੱਜਣੋ ਤੇ ਮਿੱਤਰੋ, ਉਮਰ ਭਰ ਦੀ ਰਿਆਜ਼ਤ ਪੁੱਗ ਜਾਣਾ ਇਹੋ ਹੀ ਹੈ ਕਿ ਤੁਹਾਡੀ ਔਲਾਦ ਸਾਲੇ ਤੇ ਤਾਬੇ ਫਰਮਾਨ ਹੋਵੇ। ਰੱਬ ਤਾਲਾ ਨੇ ਅਤਾਉਲਾ ਕਾਸਮੀ ਨੂੰ ਇਹ ਨਿਹਮਤ ਵੀ ਖੂਬ ਅਤਾ ਕੀਤੀ ਹੈ। ਉਹਨੇ ਕਦੀ ਆਪਣੇ ਬੱਚਿਆਂ ਉੱਤੇ ਆਪਣੇ ਨਜ਼ਰੀਏ ਦਾ ਭਾਰ ਨਹੀਂ ਸੀ ਲੱਦਿਆ। ਉਹਨੂੰ ਖੁੱਲ੍ਹੀ ਛੂਟ ਦਿੱਤੀ ਕਿ ਤੁਸੀਂ ਜਿਹੜੇ ਖੇਤਰ ਵਿੱਚ ਜਾਣਾ ਚਾਹੋ ਤੁਹਾਡੀ ਮਰਜ਼ੀ, ਪਰ ਯਾਦ ਰੱਖਣਾ ਆਪਣੇ ਵੱਡਿਆਂ ਦੇ ਨਾਂ ਨੂੰ ਲੀਕ ਨਾ ਲਾਣਾ। ਮੈਂ ਸਮਝਦਾ ਹਾਂ ਕਿ ਅਤਾਉਲਾ ਕਾਸਮੀ ਨੂੰ ਰੱਬ ਨੇ ਅਜਿਹੀ ਔਲਾਦ ਦਿੱਤੀ ਜਿਹਨੇ ਉਹਨਾਂ ਦਾ ਨਾਂ ਅਗਾਂਹ ਵਧਾਇਆ। ਖਾਸ ਕਰ ਉਹਨਾਂ ਦਾ ਪੁੱਤਰ ਅਲੀ ਉਸਮਾਨ ਕਾਸਮੀ ਜਿਵੇਂ ਪੰਜਾਬੀ ਬੋਲੀ ਦੀ ਸੇਵਾ ਕਰ ਰਿਹਾ ਹੈ, ਉਹ ਮੇਰੇ ਲਈ ਬੜੇ ਮਾਣ ਅਤੇ ਮੁਹੱਬਤ ਦੀ ਗੱਲ ਹੈ। ਉਹਨੇ ਲਮਜ਼ ਯੂਨੀਵਰਸਿਟੀ ਵਿੱਚ ਪੰਜਾਬੀ ਬੋਲੀ ਦਾ ਜਿਹੜਾ ਝੰਡਾ ਗੱਡਿਆ ਹੈ ਉਹ ਸਾਡੇ ਲਈ ਇਸ ਕਰਕੇ ਵੀ ਸਰਾਹਣਯੋਗ ਹੈ ਕਿ ਜੇ ਸਾਡੀ ਐਲੀਟ ਕਲਾਸ ਦੇ ਬਾਲ ਧਰਤੀ ਦੀ ਬੋਲ ਨਾਲ ਜੁੜਨਗੇ ਤਾਂ ਇਹਦਾ ਮੁਸਤਕਬਲ ਰੋਸ਼ਨ ਹੋਵੇਗਾ। ਕਾਸਮੀ ਜੀ ਦੇ ਦੂਜੇ ਪੁੱਤਰ ਯਾਸਰ ਪੀਰਜ਼ਾਦਾ ਦਾ ਕਾਲਮ ਹੋਵੇ ਜਾਂ ਉਦੋਂ ਬਿਊਰੋਕ੍ਰੇਸੀ ਵਿੱਚ ਬੇਦਾਗ ਹੋ ਕੇ ਕੰਮ ਕਰਨਾ, ਇਹ ਸਭ ਦਾ ਸਭ ਅਤਾਉਲਾ ਕਾਸਮੀ ਲਈ ਬੜੇ ਮਾਣ ਦੀ ਗੱਲ ਹੈ। ਤੁਸੀਂ ਆਖੋਗੇ ਕਿ ਚਾਚੀ ਹੋਰੀ ਇੱਧਰ ਉੱਧਰ ਦੀਆਂ ਗੱਲਾਂ ਤਾਂ ਕਰ ਰਹੇ ਨੇ, ਇਹ ਨਹੀਂ ਦੱਸ ਰਿਹਾ ਕਿ ਅਤਾਉਲਾ ਕਾਸਮੀ ਨੂੰ ਜਿਹੜਾ ਤਮਗਾ ਮਿਲਿਆ ਹੈ ਉਹਦੇ ਨਾਲ ਉਹਨਾਂ ਦੀ ਕਿੰਨੀ ਇੱਜ਼ਤ ਅਫਜ਼ਾਈ ਹੋਈ ਹੈ। ਸੱਜਣ ਪਿਆਰਿਓ, ਮੈਂ ਸਮਝਦਾ ਹਾਂ ਕਿ ਅਤਾਉਲਾ ਕਾਸਮੀ ਦੀ ਜ਼ਾਤ ਅਜਿਹੇ ਕਿਸੇ ਵੀ ਏਜ਼ਾਜ਼ ਜਾਂ ਤਮਗੇ ਤੋਂ ਬਹੁਤ ਉੱਚੀ ਹੈ। ਉਹਨਾਂ ਨੂੰ ਤਮਗਾ ਮਿਲਣਾ ਜਾਂ ਕੋਈ ਏਜ਼ਾਜ਼ ਮਿਲਣਾ ਦਰ ਹਕੀਕਤ ਉਸ ਏਜ਼ਾਜ਼ ਦੇ ਮੋਤਬਰ ਹੋਣ ਦਾ ਸਬੱਬ ਹੈ। ਅਖੀਰ ਉੱਤੇ ਆਪਣੇ ਮਿੱਤਰ ਪਿਆਰੇ ਜਨਾਬ ਸੈਯਦ ਲਖਤ ਸੁਨੈਣਾ ਨੂੰ ਮੁਬਾਰਕਬਾਦ ਪੇਸ਼ ਕਰਾਂਗਾ ਕਿ ਉਹਨਾਂ ਇੱਕ ਅਜਿਹੀ ਸ਼ਖਸੀਅਤ ਲਈ ਸੱਜਣਾਂ ਦੀ ਬੈਠਕ ਰੱਖੀ ਜਿਹੜੀ ਮੇਰੇ ਪੰਜਾਬ ਦੀ ਪਹਿਚਾਣ ਵੀ ਹੈ ਅਤੇ ਤਾਰਫ ਵੀ। ਅਤਾਉਲਾ ਕਾਸਮੀ ਦੇ ਵਿੱਚ ਪੰਜਾਬ ਬੋਲਦਾ ਹੈ ਅਤੇ ਉਹਨਾਂ ਦੀ ਗੱਲਾਂ ਵਿੱਚ ਮੇਰੇ ਪੰਜਾਬ ਦਾ ਕਲਚਰ ਗੱਲ ਕਰਦਾ ਹੈ। ਸੱਜਣੋ ਤੇ ਮਿੱਤਰੋ, ਸੈਯਦ ਲਖਤ ਸੁਨੈਣਾ ਦੀ ਮੁਹੱਬਤਾਂ ਅਤੇ ਲੋਕ ਸੇਵਾ ਸਾਡੇ ਸਭ ਲਈ ਮਾਣਯੋਗ ਹੈ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਉਹਨਾਂ ਨੂੰ ਸਲਾਮਤ ਰੱਖੇ ਤਾਂ ਜੋ ਇੰਝ ਹੀ ਮੁਹੱਬਤਾਂ ਵੰਡਦੇ ਰਹਿਣ ਅਤੇ ਦੇਸ਼ ਪੰਜਾਬ ਦੀ ਪਹਿਚਾਣ ਬਣਨ ਵਾਲੇ ਸੱਜਣਾਂ ਮਿੱਤਰਾਂ ਨੂੰ ਸਲਾਮੀ ਪੇਸ਼ ਕਰਦੇ ਰਹਿਣ। ਅੱਜ ਲਈ ਇਹ ਨਹੀਂ, ਕੱਲ੍ਹ ਹੋਰ ਗੱਲਾਂ ਸਾਂਝੀਆਂ ਕਰਾਂਗੇ। ਇਜਾਜ਼ਤ ਦਿਓ, ਰੱਬ ਰੱਖ।